ਹੁਣ ਇਹ ਆਪਾਂ ਖਾਲਿਸਤਾਨ ਰੈਫਰੈਂਡਮ ਦੇ ਸੰਬੰਧ ਦੇ ਵਿੱਚ ਤੇ ਸਿੱਖਾਂ ਦੇ ਸੰਬੰਧ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਗੱਲ ਆ ਵੀ ਅਮਰੀਕਾ, ਕੈਨੇਡਾ, ਈਵਨ ਇੰਡੀਆ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਮੀਡੀਆ ਆ। ਪੰਜਾਬੀ ਤੋਂ ਬਿਨਾਂ ਹਿੰਦੀ ਮੀਡੀਆ ਵੀ ਆ। ਜੀ ਬੜਾ ਅਨਫੋਰਚੂਨੇਟ ਪਾਰਟ ਆ, ਆਪਾਂ ਘਰਾਂ 'ਚ ਬੈਠ ਕੇ ਟੀਵੀਆਂ ਦੇ ਸਾਹਮਣੇ ਹੋਰ ਰੇਡੀਓ ਸਟੇਸ਼ਨ ਦੇਖਦੇ ਰਹਿੰਦੇ ਆ, ਸੁਣਦੇ ਰਹਿੰਦੇ ਆ, ਤੇ ਜਦੋਂ ਸਿੱਖਾਂ ਦੀ, ਸਿੱਖ ਕੌਮ ਦੇ ਉੱਤੇ ਜ਼ੁਲਮਾਂ ਦੀ ਜਾਂ ਮਿਨੋਰਿਟੀ ਤੇ ਕਿਸੇ ਤੇ ਵੀ ਜ਼ੁਲਮ ਦੀ ਗੱਲਬਾਤ ਹੁੰਦੀ ਆ, ਅਸੀਂ ਜਿਹੜਾ ਆ ਉਹਦੇ 'ਚ ਕੁਛ ਨਹੀਂ ਸੁਣਦੇ ਹੈਗੇ, ਕੁਛ ਉਹ 'ਚ ਦੇਖਦੇ ਨਹੀਂ, ਨਾ ਉਹ ਦਿਖਾਉਂਦੇ ਹੈਗੇ ਆ। ਰੱਬ ਨਾ ਕਰੇ ਕਿਸੇ ਗੁਰੂ ਘਰ ਦੇ ਵਿੱਚ ਛੋਟੀ ਜਿਹੀ ਇੰਸੀਡੈਂਟ ਹੋ ਜਾਏ, ਕਿਸੇ ਦਾ ਕਮੇਟੀ ਦਾ ਮਾੜਾ ਮੋਟਾ ਝਗੜਾ ਹੋ ਜਾਏ, ਤੇ 2-2 ਘੰਟੇ ਦੇ ਲਾਈਵ ਸ਼ੋਅ ਤੁਸੀਂ ਦੇਖ ਸਕਦੇ ਆ ਕਿ ਕਿੱਦਾਂ ਉੱਥੇ ਮਿੱਟੀ ਪੱਟੀ ਜਾਂਦੀ ਹੈਗੀ ਆ। ਤੇ ਜਿੱਥੇ ਸਿੱਖਾਂ ਨੂੰ ਅਮਰੀਕਾ ਦੇ ਵਿੱਚ ਸ਼ਰੇਆਮ ਇੱਕ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਜਦ ਕਿ ਤੁਸੀਂ ਖੁਦ ਵੀ ਉਸ ਕੰਟਰੀ ਦੇ ਸਿਟੀਜ਼ਨ ਆ, ਤੇ ਤੁਹਾਡੀ ਜ਼ੁਬਾਨ ਜਿਹੜੀ ਆ ਉਸ ਨੂੰ ਸੀਲ ਲੱਗ ਜਾਂਦੀ ਹੈਗੀ ਆ। ਇਹ ਬਹੁਤ ਕੁਝ ਆਪਾਂ ਪੰਜਾਬੀ ਮੀਡੀਆ 'ਚ ਵੀ ਦੇਖਿਆ ਤੇ ਹਿੰਦੀ ਮੀਡੀਆ 'ਚ ਵੀ ਦੇਖਿਆ ਕਿ ਹਿੰਦੀ ਮੀਡੀਆ ਦਾ ਫਰਜ਼ ਨਹੀਂ ਬਣਦਾ ਜੇ ਅਮਰੀਕਾ ਦੀਆਂ ਵੱਡੀਆਂ ਅਖਬਾਰਾਂ ਨਿਊਯਾਰਕ ਟਾਈਮ, ਵਾਸ਼ਿੰਗਟਨ ਪੋਸਟ, ਇੰਗਲੈਂਡ ਦੀ ਗਾਰਡੀਅਨ, ਈਵਨ CNN, ਫੌਕਸ, ਸੈਕਰਾਮੈਂਟੋ ਬੀ, ਲਾਸ ਐਂਜਲਸ ਟਾਈਮਸ, ਮਰਕਰੀ ਨਿਊਜ਼, ਫ੍ਰਿਜ਼ਨੋ ਵੀ ਐਡੀਆਂ ਵੱਡੀਆਂ ਖਬਰਾਂ ਕਵਰ ਕਰ ਰਹੀਆਂ ਪਈ ਅਮਰੀਕਨ ਸਿੱਖ ਸਿਟੀਜ਼ਨ ਨੂੰ ਮਾਰਨ ਦੀ ਕੋਸ਼ਿਸ਼ ਹੋ ਰਹੀ ਆ। ਸਿੱਖਾਂ ਦਾ, ਖਾਲਿਸਤਾਨ ਦਾ ਰੈਫਰੈਂਡਮ ਹੋ ਰਿਹਾ, ਪਹਿਲੀ ਵਾਰੀ ਇੱਕ ਹਿਸਟੋਰਿਕ ਈਵੈਂਟ ਹੋਣ ਜਾ ਰਹੀ ਆ, ਤੇ ਇਹ ਫਰਜ਼ ਨਹੀਂ ਬਣਦਾ ਹੈਗਾ ਵੀ ਜਿਹੜਾ ਬਾਕੀ ਦਾ ਮੀਡੀਆ ਵੀ ਉਸ ਨੂੰ ਕਵਰ ਕਰੇ। ਤੇ ਨਾਲ ਦੀ ਨਾਲ ਇਹ ਤੁਹਾਡਾ ਫਰਜ਼ ਨਹੀਂ ਬਣਦਾ ਵੀ ਜਿਹੜੇ ਮੀਡੀਆ ਨੂੰ ਤੁਸੀਂ ਦੇਖਦੇ ਆ, ਜਿਹੜੇ ਮੀਡੀਆ ਦੇ ਵੇਲੇ ਕਈ ਵਾਰੀ ਤੁਸੀਂ ਮੀਟਿੰਗਾਂ ਕਰਦੇ ਆ, ਚਾਹ ਪਾਣੀ ਛਕਦੇ ਆ, ਤੇ ਉੱਥੇ ਫੋਟੋ ਖਿਚਾ ਕੇ ਘਰਾਂ ਨੂੰ ਆ ਜਾਂਦੇ ਆ, ਤੁਹਾਡਾ ਫਰਜ਼ ਨਹੀਂ ਬਣਦਾ ਵੀ ਉਹ ਮੀਡੀਆ ਨੂੰ ਪੁੱਛੇ ਵੀ ਭਾਈ ਤੁਸੀਂ ਜਦੋਂ ਸਾਡੀ ਕੌਮ ਦੀ ਗੱਲ ਆਉਂਦੀ ਆ ਉਸੇ ਤੁਹਾਡੀ ਜਵਾਨ ਕਿਉਂ ਸੁੱਤੀ ਜਾਂਦੀ ਆ। ਕੱਲ 2 ਬਹੁਤ ਵੱਡੀਆਂ ਈਵੈਂਟਸ ਹੋਈਆਂ ਹੈਗੀਆਂ ਅਮਰੀਕਾ ਦੇ ਵਿੱਚ। ਸਭ ਤੋਂ ਪਹਿਲਾਂ ਤਾਂ FBI ਜੋ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਆ, ਜੀ ਉਹਨਾਂ ਨੇ ਪੰਜਾਬੀ ਲੈਂਗੁਏਜ ਦੇ ਵਿੱਚ ਉਹਨਾਂ ਦੇ ਹੀ ਆਫੀਸਰ ਵੱਲੋਂ ਇੱਕ ਅਨਾਉਂਸਮੈਂਟ ਜਾਰੀ ਕੀਤੀ ਗਈ ਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਸੰਬੰਧ ਦੇ ਵਿੱਚ ਵੀ ਅਮਰੀਕਨ ਸਿਟੀਜ਼ਨ ਨੂੰ ਕੋਈ ਵੀ ਬੰਦਾ ਜਿਹੜਾ ਜਾਂ ਕਿਸੇ ਦੀ ਸਰਕਾਰ ਡਰਾ ਰਹੀ ਆ, ਧਮਕਾ ਰਹੀ ਆ, ਈਵਨ ਬੇਸਡ ਅਪਨ ਤੁਹਾਡਾ ਜਿਹੜਾ ਕੀ ਸੋਚ ਹੈਗੀ ਆ, ਤੁਸੀਂ ਇਮੀਡੀਏਟਲੀ FBI ਨੂੰ ਕੰਟੈਕਟ ਕਰ ਸਕਦੇ ਹੋ। ਬਿਲਕੁਲ ਇਹ ਇੱਕ ਬਹੁਤ ਵੱਡੀ ਗੱਲ ਆ ਵੀ FBI ਵੱਲੋਂ ਪੰਜਾਬੀ ਦੇ ਵਿੱਚ ਜਿਹੜੀ ਅਨਾਉਂਸਮੈਂਟ ਜਾਰੀ ਕੀਤੀ ਗਈ ਆ। ਸੋ ਆਪਾਂ ਸਾਰੇ ਅੰਡਰਸਟੈਂਡ ਕਰਦੇ ਹਾਂ ਵੀ ਪੰਜਾਬੀ 'ਚ ਕਾਹਦੇ ਕੀਤੀ ਗਈ ਹੈਗੀ ਆ। ਬਿਲਕੁਲ ਹਰਜੋਤ ਸਿੰਘ ਜੀ, ਇਹ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਦੇਖੋ, ਇਹ ਉਸ ਟਾਈਮ ਦੇ ਉੱਤੇ ਆਉਣੀ ਜਦੋਂ ਰੈਫਰੈਂਡਮ ਦੀ ਵੋਟ ਹੋਣ ਤੋਂ ਕੁਝ ਦਿਨ ਪਹਿਲਾਂ ਜਿਹੜੀ ਉਹ ਆਈ ਆ। ਸੋ ਉਹਨਾਂ ਨੂੰ ਪਤਾ ਆ ਵੀ ਉੱਥੇ ਦੀ ਜਿਹੜੀ ਸਰਕਾਰ ਆ ਉਹ ਡਰਾਉਣ ਦੀ, ਧਮਕਾਉਣ ਦੀ ਜਿਹੜੀ ਇਸ ਦੇ ਵਿੱਚ ਲੋਕਾਂ ਨੂੰ ਕੋਸ਼ਿਸ਼ ਕਰੂਗੀ, ਪਰ FBI ਭਰੋਸਾ ਦਿਵਾਉਣਾ ਚਾਹੁੰਦੀ ਆ ਆਪਣੇ ਅਮਰੀਕੀ ਨਾਗਰਿਕਾਂ ਨੂੰ ਵੀ ਤੁਹਾਡੇ ਜਿਹੜੇ ਰਾਈਟਸ ਆ, ਤੁਹਾਡੇ ਜਿਹੜੇ ਹੱਕ ਆ ਉਹ ਸੁਰੱਖਿਅਤ ਆ ਇੱਥੇ। ਜੇ ਤੁਹਾਨੂੰ ਕੋਈ ਡਰਾਉਣ ਦੀ, ਧਮਕਾਉਣ ਦੀ ਕੋਸ਼ਿਸ਼ ਕਰਦਾ ਆ, ਤੁਸੀਂ ਸਾਨੂੰ ਸ਼ਿਕਾਇਤ ਕਰੋ, ਅਸੀਂ ਕਾਰਵਾਈ ਜਿਹੜੀ ਆ ਉਸ ਦੇ ਵਿੱਚ ਅੱਗੇ ਜਿਹੜੀ ਉਹ ਤੋਰਾਂਗੇ। ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਪਿਛਲੇ ਕੁਛ ਮਹੀਨਿਆਂ ਤੋਂ ਬਹੁਤ ਤੇਜ਼ੀ ਦੇ ਨਾਲ ਉੱਠਿਆ ਆ, ਜਿਸ ਵਿੱਚ ਭਾਰਤੀ ਸਰਕਾਰ ਦੇ ਦੁਆਰਾ ਬਾਕੀ ਮੁਲਕਾਂ ਦੇ ਵਿੱਚ ਭਾਰਤ ਦੀ ਸਰਕਾਰ ਦੇ ਕ੍ਰਿਟਿਕਸ ਜਾਂ ਉਹਨਾਂ ਦੇ ਉਲਟ ਸੋਚ ਰੱਖਣ ਵਾਲੇ ਜਿਹੜੇ ਲੋਕ ਆ, ਉਹਨਾਂ ਨੂੰ ਜਿਹੜਾ ਉਹ ਡਰਾਇਆ ਜਾ ਰਿਹਾ ਆ, ਧਮਕਾਇਆ ਜਾ ਰਿਹਾ, ਇੱਥੋਂ ਤੱਕ ਕਿ ਕਤਲ ਜਿਹੜੇ ਅਸੈਸੀਨੇਟ ਆ ਉਹ ਕੀਤੇ ਜਾ ਰਹੇ ਹੈਗੇ ਆ। ਭਾਈ ਨਿੱਜਰ, ਭਾਈ ਕੰਡਾ, ਪੰਜਵਾੜ ਤੇ ਹੋਰ ਕਿੰਨੇ ਜਾਣੇ ਦੇ ਨਾਮ ਜਿਹੜੇ ਆ ਇਸ ਲਿਸਟ ਦੇ ਵਿੱਚ ਆਉਂਦੇ ਆ, ਜਿਨ੍ਹਾਂ ਨੂੰ ਉਹਨਾਂ ਨੇ ਅਸੈਸੀਨੇਟ ਵੀ ਕਰ ਦਿੱਤਾ। ਤੇ ਪੰਨੂ ਤੇ ਹੋਰ ਬਹੁਤ ਸਾਰੇ ਜਿਹੜੇ ਅਮਰੀਕੀ ਸਿੱਖ ਲੀਡਰ ਜਿਨ੍ਹਾਂ ਨੂੰ ਮਾਰਨ ਦੀਆਂ ਧਮਕੀਆਂ ਜਿਹੜੀਆਂ ਆ ਉਹ ਦਿੱਤੀਆਂ ਗਈਆਂ ਆ, ਇੱਥੋਂ ਤੱਕ ਕਿ ਸੁਪਾਰੀਆਂ ਵੀ ਦਿੱਤੀਆਂ ਗਈਆਂ ਆ। ਸੋ ਜੇ ਹੁਣ ਆਪਾਂ ਦੇਖੀਏ ਵੀ ਜਿਹੜੀ ਸੈਕਰਾਮੈਂਟੋ ਬੀ, ਫ੍ਰੈਜ਼ਨੋ ਬੀ ਨੇ, ਸਾਨ ਫਰਾਂਸਿਸਕੋ ਕ੍ਰੋਨਿਕਲ, ਮਰਕਰੀ ਨਿਊਜ਼, ਇਹਨਾਂ ਸਾਰਿਆਂ ਦੇ ਵਿੱਚ ਜਿਹੜੀ ਰੈਫਰੈਂਡਮ ਨੂੰ ਲੈ ਕੇ ਕਵਰੇਜ ਜਿਹੜੀ ਉਹ ਆਈ ਆ, ਉਸ ਵਿੱਚ ਕਹਿ ਰਹੇ ਆ ਵੀ ਜਿਹੜੇ ਕੈਲੀਫੋਰਨੀਆ 'ਚ ਵੱਸਦੇ ਸਿੱਖ ਨੇ ਉਹ ਵੋਟ ਪਾਉਣ ਜਾ ਰਹੇ ਆ ਆਪਣਾ ਇੱਕ ਆਜ਼ਾਦ ਮੁਲਕ ਬਣਾਉਣ ਦੇ ਲਈ, ਇੰਡੀਆ ਦੇ ਨਾਲੋਂ ਜਿਹੜਾ ਉਹ ਸਪਲਿਟ ਹੋਣ ਦੇ ਲਈ। ਕਹਿੰਦੇ ਵੀ ਲੱਖਾਂ ਹੀ ਜਿਹੜੇ ਸਿੱਖ ਕੈਲੀਫੋਰਨੀਆ 'ਚ ਰਹਿ ਰਹੇ ਆ, ਉਹ ਆਪਣੀ ਡੈਮੋਕ੍ਰੇਸੀ ਦੀ ਇਸ ਕੜੀ ਦਾ ਇਸਤੇਮਾਲ ਕਰਨਾ ਚਾਹੁੰਦੇ, ਇਸ ਹੱਕ ਦਾ ਜਿਹੜਾ ਉਹ ਇਸਤੇਮਾਲ ਕਰਨਗੇ, ਐਕਸਰਸਾਈਜ਼ ਕਰਨਗੇ। ਕਹਿੰਦੇ ਵੀ ਇਹ ਰੈਫਰੈਂਡਮ ਉੱਦਾਂ ਤਾਂ ਚਾਹੇ ਉਹ ਨੋਨ ਬਾਈਂਡਿੰਗ ਆ, ਪਰ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਵਿੱਚ ਇਹ ਹੋਣ ਜਾ ਰਿਹਾ ਆ। ਕਹਿੰਦੇ ਵੀ ਇਸ ਇਸ਼ੂ ਦੇ
ਕੋਰ ਦੇ ਵਿੱਚ, ਮੁੱਢ ਵਿੱਚ ਇੱਕ ਹੀ ਚੀਜ਼ ਜਿਹੜੀ ਉਹ ਪਈ ਆ, ਆਜ਼ਾਦੀ ਦੀ ਗੱਲ, ਬੈਲਟ ਜਿਹੜਾ ਆ ਇਹ ਫਰੀਡਮ ਨੂੰ ਲੈ ਕੇ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਆ। ਬਹੁਤ ਸਾਰੇ ਲੋਕ ਕੈਲੀਫੋਰਨੀਆ ਦੇ ਵਿੱਚ, ਚਾਹੇ ਉਹ ਨਦਰਨ ਕੈਲੀਫੋਰਨੀਆ 'ਚ ਆ, ਕੈਪੀਟਲ ਰੀਜਨ 'ਚ ਆ, ਬੇ ਏਰੀਏ 'ਚ ਆ, ਸੈਂਟਰਲ ਵੈਲੀ 'ਚ ਆ, ਸਦਰਨ ਕੈਲੀਫੋਰਨੀਆ 'ਚ ਆ, ਉਹ ਕਹਿੰਦੇ ਵੀ ਇਹ ਚਾਹੇ ਉਹਨਾਂ ਨੂੰ ਵਿਰੋਧਤਾ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਆ, ਭਾਰਤ ਵਰਗਾ ਮੁਲਕ ਉਹਨਾਂ ਨੂੰ ਡਰਾਉਣ ਦੀ ਵੀ ਕੋਸ਼ਿਸ਼ ਕਰ ਰਿਹਾ ਹੋਊਗਾ, ਪਰ ਉਹ ਪੈਸ਼ਨ ਦੇ ਨਾਲ, ਉਹ ਡਿਫਾਈਂਸ ਦੇ ਨਾਲ ਇਸ ਵੋਟ ਦੇ ਵਿੱਚ ਓਵਰਵੈਲਮਿੰਗਲੀ ਜਿਹੜਾ ਆ, ਪੈਸ਼ਨੇਟਲੀ ਉਹ ਹਿੱਸਾ ਜਿਹੜਾ ਉਹ ਲੈਣ ਜਾ ਰਹੇ ਹੈਗੇ ਆ। ਗੁਰਸ਼ਰਨਜੀਤ ਸਿੰਘ ਜੋ ਕਿ ਵੈਸਟ ਸੈਕਰਾਮੈਂਟੋ ਦਾ ਰਹਿਣ ਵਾਲਾ ਆ, ਸਕੂਲ ਐਡਮਿਨਿਸਟ੍ਰੇਟਰ ਵੀ ਆ, ਕਹਿੰਦੇ ਵੀ 45 ਜੀ ਤਾਂ ਮੈਂ ਜਿਹੜੇ ਪਰਿਵਾਰ ਦੇ ਆ ਉਹ ਸੈਕਰਾਮੈਂਟੋ ਤੋਂ ਸੈਨ ਫਰਾਂਸਿਸਕੋ ਲੈ ਕੇ ਜਾਣਾ ਆ। ਕਹਿੰਦੇ ਵੀ ਹਰ ਇੱਕ ਵੋਟ ਦੇ ਨਾਲ ਇੱਕ ਸਿੱਖ ਕੌਮ ਦਾ ਜਿਹੜਾ ਸ਼ਹੀਦ ਆ ਉਸ ਨੂੰ ਲਿਬਰੇਟ ਜਿਹੜਾ ਉਹ ਕੀਤਾ ਜਿਹੜਾ ਉਹ ਜਾਊਗਾ। ਇਸੇ ਤਰੀਕੇ ਦੇ ਨਾਲ ਫਰੈਜ਼ਨੋ ਤੋਂ ਗੁਰਦੀਪ ਸਿੰਘ, ਇਹ ਜਿਹੜੀ ਲੇਟੈਸਟ ਆਰਟੀਕਲ ਉਹਦੇ ਵਿੱਚ ਜਦੋਂ ਉਹਨਾਂ ਨੇ, ਪੱਤਰਕਾਰ ਨੇ ਵੱਖ-ਵੱਖ ਲੋਕਾਂ ਨਾਲ ਗੱਲ ਕੀਤੀ ਆ, ਉਹਨਾਂ ਨੇ ਉਸ ਦੇ ਵਿੱਚ ਬਿਆਨ ਕੀਤੇ ਆ। ਫਰੈਜ਼ਨੋ ਤੋਂ ਨੇ, ਉਹਦਾ ਟਰੱਕ ਡਰਾਈਵਰ ਆ, ਪਰ ਕਹਿੰਦੇ ਵੀ ਸਿੱਖ ਫਾਰ ਜਸਟਿਸ ਆਰਗੇਨਾਈਜੇਸ਼ਨ ਦੇ ਨਾਲ ਐਕਟਿਵ ਆ, ਤੇ ਕਹਿੰਦੇ ਵੀ ਉਹ ਉਮੀਦ ਕਰ ਰਿਹਾ ਵੀ 5000 ਬੰਦਾ ਤਾਂ ਇਕੱਲਾ ਫਰੈਜ਼ਨੋ ਇਲਾਕੇ ਤੋਂ ਜਿਹੜਾ ਉਹ ਜਾ ਰਿਹਾ ਆ। ਬੱਸਾਂ ਦਾ ਜਿਹੜਾ ਇਹਨਾਂ ਨੇ ਇੱਥੇ ਇੰਤਜ਼ਾਮ ਕੀਤਾ ਆ। ਕਹਿੰਦੇ ਵੀ ਸਾਨੂੰ ਆਜ਼ਾਦੀ ਚਾਹੀਦੀ ਆ, ਤੇ ਸਾਨੂੰ ਸਾਡਾ ਰਾਜ, ਜਿਹੜੀ ਕਿੰਗਡਮ ਆ, ਉਹ ਵਾਪਸ ਜਿਹੜੀ ਉਹ ਚਾਹੀਦੀ ਆ। ਹਾਂ, ਸੋ ਬਿਲਕੁਲ ਜੋ ਫ੍ਰਿਜ਼ਨੋ ਵੀ ਆ, ਉਹਨਾਂ ਨੇ ਕੱਲ ਜਿਹੜਾ ਸੀਗਾ ਜਨਵਰੀ 25 ਦਾ, ਉਹਦਾ ਹੈਡਿੰਗ ਇਹੀ ਲਾਇਆ, ਥਾਊਜ਼ੈਂਡਸ ਆਫ ਫ੍ਰਿਜ਼ਨੋ ਸਿੱਖਸ ਐਕਸਪੈਕਟਡ ਟੂ ਟਰੈਵਲ ਟੂ ਸੈਨ ਫਰਾਂਸਿਸਕੋ ਫॉर ਇੰਡੀਪੈਂਡੈਂਸ ਵੋਟ। ਆਜ਼ਾਦੀ ਦੇ ਲਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫ੍ਰਿਜ਼ਨੋ ਤੋਂ ਸਿੱਖ ਜੋ ਆ ਉਹ ਸੈਨ ਫਰਾਂਸਿਸਕੋ ਪਹੁੰਚ ਰਹੇ ਹੈਗੇ ਆ। ਸੋ ਇਸ ਆਰਟੀਕਲ ਦਾ ਰਾਈਟਰ ਜੋ ਰੂਬਨ, ਉਸਨੇ ਬਹੁਤ ਡਿਟੇਲ ਦੇ ਵਿੱਚ ਦੱਸਿਆ ਕਿਸ ਤਰ੍ਹਾਂ ਵੀ 2.5 ਲੱਖ ਸਿੱਖ ਰਹਿੰਦੇ ਆ। ਉਹ ਪਹਿਲੀ ਵਾਰੀ ਆਪਣੀ ਜਿਹੜੀ ਆ ਡੈਮੋਕ੍ਰੈਟਿਕਲੀ ਤਰੀਕੇ ਦੇ ਨਾਲ ਵੋਟ ਪਾਉਣ ਜਾ ਰਹੇ ਹੈਗੇ ਆ। ਤੁਸੀਂ ਗੁਰਦੀਪ ਸਿੰਘ ਹੋਣਾ ਦਾ ਹੋਰ ਜੋ ਉਹਨ ਮੈਂਸ਼ਨ ਕੀਤੇ, ਜਿਨ੍ਹਾਂ ਦੀ ਇੰਟਰਵਿਊ ਕੀਤੀ ਆ, ਉਹਦੇ ਬਾਰੇ ਉਹਨਾਂ ਨੇ ਉਸ ਦੇ ਵਿੱਚ ਡਿਟੇਲਡ ਲਿਖਿਆ ਹੈਗਾ। ਇਹਦੇ ਵਿੱਚ ਕਹਿੰਦੇ ਆਰਟੀਕਲ 'ਚ ਅੱਗੇ ਜਾ ਕੇ ਜੋ ਲਿਖਦਾ ਆ ਵੀ ਈਵਨ ਦੋ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਪਾਰਟੀ ਦੇ ਅੰਦਰ ਜੋ ਵਰਲਡ ਦੀ ਲਾਰਜੈਸਟ ਡੈਮੋਕ੍ਰੇਸੀ ਆ, ਉਹਦਾ ਜਿਹੜਾ ਜਲੂਸ ਆਪਾਂ ਦੇਖ ਰਹੇ ਹੈਗੇ ਆ ਵੀ ਕਿਸ ਤਰ੍ਹਾਂ ਨਿਕਲ ਰਿਹਾ ਹੈਗਾ। ਆਪਾਂ ਪਿਛਲੇ ਦਿਨਾਂ 'ਚ ਦੇਖਿਆ, ਈਵਨ ਕੱਲ ਕਿੰਨੀਆਂ ਖਬਰਾਂ ਆਈਆਂ ਵੀ ਮੁਸਲਮਾਨਾਂ ਨੂੰ ਬਹੁਤ ਜਗ੍ਹਾ ਤੇ ਕੁੱਟਿਆ ਮਾਰਿਆ ਗਿਆ ਆ। ਇੱਕ ਚਰਚ ਦੇ ਉੱਤੇ ਉਹਨਾਂ ਨੇ ਆਪਣਾ ਜਿਹੜਾ ਝੰਡਾ ਭਗਵਾ ਚੜਾਤਾ, ਇਸੇ ਤਰ੍ਹਾਂ ਮਸਜਿਦਾਂ ਦੇ ਉੱਤੇ ਚੜਾਇਆ ਹੈਗਾ ਆ। ਇਹ ਸਾਰਾ ਕੁਝ ਯੂਰਪ, ਕੈਨੇਡਾ ਤੇ ਹੁਣ ਅਮਰੀਕਾ ਦੇ ਵਿੱਚ ਵਾਪਰਨ ਜਾ ਰਿਹਾ ਹੈਗਾ। ਕਿਸ ਤਰ੍ਹਾਂ ਅਸੈਸੀਨੇਸ਼ਨ ਦੀ ਅਟੈਂਪਟ ਹੋਈ ਹੈ, ਪੂਰਾ ਉਹਨਾਂ ਨੇ ਇਸ ਆਰਟੀਕਲ ਦੇ ਵਿੱਚ ਡਿਟੇਲ ਦੇ ਵਿੱਚ ਲਿਖਿਆ ਹੈਗਾ ਆ। ਸੋ ਇਹ ਜਿਹੜਾ ਇੱਕ ਪੰਜਾਬ ਕਮਿਸ਼ਨ ਬਣਾਇਆ ਗਿਆ ਆ ਜੋ ਰੈਫਰੈਂਡਮ ਕਰਾ ਰਿਹਾ ਆ, ਉਹਦੇ ਚੇਅਰ ਜੋ ਆ ਵਾਟਰਸ ਕਰਕੇ ਹੈਗੇ ਆ, ਜੋ ਪ੍ਰੈਜ਼ੀਡੈਂਟ ਬੁਸ਼ ਦੇ ਐਡਮਿਨਿਸਟ੍ਰੇਸ਼ਨ ਜਿਹੜੇ ਸੀਗੇ ਉਹਨਾਂ ਦੇ ਇੱਕ ਮੇਨ ਐਡਵਾਈਜ਼ਰ ਸੀਗੇ ਜੀ, ਤੇ ਉਹ ਹੁਣ ਇਸ ਰੈਫਰੈਂਡਮ ਨੂੰ ਅੱਗੇ ਹੋ ਕੇ ਕਰਾ ਰਹੇ ਹੈਗੇ ਆ। ਤੇ ਸੈਨ ਫਰਾਂਸਿਸਕੋ ਦੀ ਪੁਲਿਸ ਦੇ ਜਿਹੜੇ ਸਪੋਕਸਪਰਸਨ ਆ ਰੋਬਰਟ ਰਿਊਕਾ, ਉਹਨਾਂ ਦੇ ਨਾਲ ਵੀ ਇਸ ਪੱਤਰਕਾਰ ਨੇ ਗੱਲਬਾਤ ਕੀਤੀ, ਤੇ ਉਹਨਾਂ ਨੇ ਕਿਹਾ ਵੀ ਅਸੀਂ ਪੂਰੀ ਤਰ੍ਹਾਂ ਪ੍ਰਪੇਅਰ ਹੈਗੇ ਆ, ਜਿਹੜੇ ਆਰਗੇਨਾਈਜ਼ਰਸ ਹੈਗੇ ਆ ਉਹਨਾਂ ਦੇ ਨਾਲ ਪੂਰੇ ਕੰਟੈਕਟ ਦੇ ਵਿੱਚ ਆ, ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਆ ਅਨਸਕਾਮੀ ਘਟਨਾ ਜਿਹੜੀ ਆ ਉਹ ਨਾ ਵਾਪਰੇ। ਸੋ ਬਹੁਤ ਹੀ ਵਧੀਆ ਤਰੀਕੇ ਦੇ ਨਾਲ, ਸ਼ਾਂਤਮਈ ਤਰੀਕੇ ਦੇ ਨਾਲ ਇਹ ਸਾਰਾ ਕੁਝ ਵਾਪਰਿਆ ਆ। ਇਸੇ ਤਰ੍ਹਾਂ ਉਸਨੇ ਇੱਕ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਆ ਸੁਮੀਤ ਗੋਂਗਲੇ, ਉਹ ਇੰਡੀਆਨਾ ਯੂਨੀਵਰਸਿਟੀ 'ਚ ਹੈਗੇ, ਉਹਨਾਂ ਤੋਂ ਪੁੱਛਿਆ ਵੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ। ਉਹ ਕਹਿੰਦੇ ਵੀ ਜਿਹੜੇ ਮੋਦੀ ਦੇ ਬਹੁਤ ਸਾਰੇ ਕਲੇਮ ਆ ਉਹ ਬੋਗਸ ਹੈਗੇ ਆ। ਕਹਿੰਦੇ ਖਤਰਾ ਕਾਹਦਾ ਹੋਣਾ ਚਾਹੀਦਾ ਆ ਵੀ ਇੰਡੀਆ ਵਾਲਿਆਂ ਨੂੰ, ਜੇ ਇੱਕ ਰੈਫਰੈਂਡਮ ਹੋ ਰਿਹਾ, ਇਹ ਤਾਂ ਡੈਮੋਕ੍ਰੈਟਿਕਲੀ ਤਰੀਕੇ ਦੇ ਨਾਲ ਆ, ਕਿਹੜਾ ਕੋਈ ਇੱਥੇ ਕੁੱਟਮਾਰ ਹੋ ਰਹੀ ਹੈਗੀ ਆ। ਇਸੇ ਤਰ੍ਹਾਂ ਬੌਬੀ ਸਿੰਘ ਸੈਕਰਾਮੈਂਟੋ ਤੋਂ ਇੱਕ ਐਕਟਿਵਿਸਟ ਆ, ਜਿਨ੍ਹਾਂ ਨੂੰ ਵੀ FBI ਨੇ ਵਿਜ਼ਿਟ ਕੀਤਾ ਸੀ ਵੀ ਤੁਹਾਨੂੰ ਵੀ ਖਤਰਾ ਹੋ ਸਕਦਾ ਆ। ਉਹਨਾਂ ਨੇ ਵੀ ਕਿਹਾ ਵੀ 60 ਦੇ ਕਰੀਬ ਜਿਹੜੀਆਂ ਬੱਸਾਂ ਆ ਉਹ ਵੱਖ-ਵੱਖ ਗੁਰੂ ਘਰਾਂ ਤੋਂ ਲਾਸ ਐਂਜਲਸ, ਫ੍ਰਿਜ਼ਨੋ, ਟਾਰਲਕ, ਮੋਡੈਸਟੋ, ਯੂਬਾ ਸਿਟੀ ਏਰੀਏ ਤੋਂ ਉੱਥੇ ਪਹੁੰਚ ਰਹੀਆਂ ਸੈਨ ਫਰਾਂਸਿਸਕੋ ਸਵੇਰੇ 9 ਤੋਂ 5 ਵਜੇ ਤੱਕ ਜੋ ਆ ਉਹ ਉੱਥੇ ਵੋਟਾਂ ਪੈਣੀਆਂ ਆ। ਜੋ ਮੈਥਿਊ ਜੋ ਰਾਈਟਰ ਆ ਤੇ ਪਾਲਿਸੀ ਐਕਸਪਰਟ ਵੀ ਹੈਗਾ,
ਉਹ ਕਹਿੰਦਾ ਆ ਵੀ ਇਹ ਜਿਹੜਾ ਪੰਜਾਬ 'ਚ ਵੀ ਕਦੇ ਹੋ ਸਕਦਾ ਇਹ ਜਿਹੜਾ ਖਾਲਿਸਤਾਨ ਦਾ ਰੈਫਰੈਂਡਮ ਆ। ਉਹ ਕਹਿੰਦਾ ਮੈਨੂੰ ਬੜੀ ਹੈਰਾਨੀ ਦੀ ਗੱਲ ਆ ਵੀ ਜੇ ਡੈਮੋਕ੍ਰੇਟ ਕੰਟਰੀ ਹੈਗੀ ਆ, ਡੈਮੋਕ੍ਰੇਸੀ ਹੈਗੀ ਆ, ਤੇ ਇਹ ਕੋਈ ਉਹਨਾਂ ਨੂੰ ਇਦਾਂ ਦੀ ਜਿਹੜੀ ਆ ਇਹ ਤੋਂ ਖਤਰਾ ਨਹੀਂ ਹੋਣਾ ਚਾਹੀਦਾ। ਆਪਾਂ ਦੇਖਦੇ ਹੀ ਆ, ਆਪਾਂ ਨਾਰਥ ਅਮਰੀਕਾ 'ਚ ਰਹਿੰਦੇ ਆ, ਗੁਆਂਢੀ ਮੁਲਕ ਕੈਨੇਡਾ ਦੇ ਵਿੱਚ 2 ਵਾਰੀ ਕਿਊਬਕ ਵਾਲਿਆਂ ਨੇ ਆਪਣਾ ਰੈਫਰੈਂਡਮ ਲਿਆ। ਇਹ ਤੋਂ ਬਾਅਦ ਉਹਨਾਂ ਨੇ ਡਾਕਟਰ ਪ੍ਰਿਤਪਾਲ ਸਿੰਘ ਜੋ ਸਿੱਖ ਅਮਰੀਕਨ ਲੀਡਰ ਆ ਫਰੀਮੌਂਟ ਦੇ ਵਿੱਚ, ਉਹਨਾਂ ਨੂੰ ਵੀ FBI ਨੇ ਵਿਜ਼ਿਟ ਕੀਤਾ ਸੀ। ਉਹਨਾਂ ਦੀ ਵੀ ਜਿਹੜੀ ਆ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਨੂੰ ਹਿੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ। ਸੋ ਉਹਨਾਂ ਨੇ ਵੀ ਕਿਹਾ ਅਸੀਂ ਵੱਧ ਚੜ ਕੇ ਜਿਹੜੇ ਆ ਇਸ ਰੈਫਰੈਂਡਮ ਦੇ ਵਿੱਚ ਹਿੱਸਾ ਪਾ ਰਹੇ ਆ। ਤੇ ਐਂਡ ਦੇ ਵਿੱਚ ਜਾ ਕੇ ਜੋ ਆਰਟੀਕਲ ਆ ਉਹਦੇ 'ਚ ਉਹਨਾਂ ਨੇ ਇਹ ਕਿਹਾ ਵੀ ਜਿਹੜੀ VOTING ਆ ਉਹ ਇਸ ਐਤਵਾਰ ਨੂੰ ਸੈਨ ਫਰਾਂਸਿਸਕੋ ਸਿਵਿਕ ਸੈਂਟਰ ਜੋ 2 ਪੋਲਕ ਸਟਰੀਟ ਆ ਉੱਥੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਹੋਊਗੀ। ਤੇ ਇਹ ਬਹੁਤ ਡਿਟੇਲ ਦੇ ਵਿੱਚ ਫ੍ਰਿਜ਼ਨੋ ਵੀ ਤੇ ਇਸੇ ਤਰ੍ਹਾਂ ਜੋ ਸੈਕਰਾਮੈਂਟੋ ਵੀ ਆ ਉਹਦੇ ਵਿੱਚ ਕੱਲ ਵਾਲੇ ਜਿਹੜੇ ਆ ਆਰਟੀਕਲ ਲਿਖੇ ਗਏ ਆ। ਪੜ੍ਹਨਾ ਚਾਹੀਦਾ ਤੁਹਾਨੂੰ, ਆਨਲਾਈਨ ਜਾ ਕੇ ਜਿਹੜੇ ਆ ਇਹ ਸਰਚ ਕਰ ਸਕਦੇ ਹੈਗੇ ਆ। ਬਿਲਕੁਲ ਬਹੁਤ ਵਾਰ ਫਿਰ ਸਾਨੂੰ ਜਿਹੜੇ ਆ ਕਾਲਾਂ ਕਰਦੇ ਵੀ ਦੇਖੋ ਜੀ ਇਹ ਰੇਡੀਓ ਵਾਲੇ ਉਹੀ ਮਾਰੀ ਜਾਂਦੇ ਆ। ਅਸੀਂ ਬਿਲਕੁਲ ਐਗਜ਼ੈਕਟਲੀ ਜੋ ਨਿਊਜ਼ਪੇਪਰਸ ਦੇ ਵਿੱਚ ਲਿਖਿਆ ਗਿਆ ਆ ਉਹ ਐਗਜ਼ੈਕਟਲੀ ਤੁਹਾਨੂੰ ਤੁਹਾਡੇ ਨਾਲ ਜਿਹੜਾ ਆ ਉਹ ਡਿਸਕਸ ਨਾਲੇ ਉਹ ਕੀਤਾ ਤਾਂ ਹੈਗਾ। ਚਲੋ ਕਰ ਹੀ ਰਹੇ ਆ। ਬਾਕੀ ਜਿਹੜੀ ਸਿੱਖਾਂ ਦੀ ਜਿਹੜੀ ਆ ਉਹ ਜਿਹੜੀ ਭਾਵਨਾ ਆ ਉਹਦਾ ਤੁਸੀਂ ਆਪ ਹੀ ਜਿਹੜਾ ਉਹ ਦੇਖ ਸਕਦੇ ਆ। ਕੱਲ ਵੀ 3 ਤੋਂ 4 ਵਜੇ ਤੱਕ ਸ਼ੋਅ ਹੋਇਆ ਸੀ, ਅੱਜ ਵੀ ਹੋਣਾ ਆ। ਉਹਦੇ ਵਿੱਚ ਵੀ ਲੋਕਾਂ ਦੀਆਂ ਗੱਲਾਂ, ਲੋਕਾਂ ਦੇ ਆਪਣੇ ਜਿਹੜੀ ਰਾਏ ਆ ਉਹ ਉਸ ਦੇ ਵਿੱਚ ਰੱਖ ਸਕਦੇ ਆ। ਤੁਸੀਂ ਹੱਕ ਜਾਂ ਤੁਸੀਂ ਅਗੇਂਸਟ ਆ, ਤੁਸੀਂ ਆਪਣੇ ਸਵਾਲ ਕਰੋ, ਉੱਥੇ ਜਿਹੜੇ ਆ ਉਸ ਨੂੰ ਲੈ ਕੇ ਹੋਣਗੇ। ਯਾਦ ਹੋਣਾ ਆ ਹਰਜੋਤ ਸਿੰਘ ਜੀ ਵੀ ਕੁਛ ਮਹੀਨੇ ਪਹਿਲਾਂ ਜਦੋਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਵੈਸਟਰਨ ਇੰਟੈਲੀਜੈਂਸ ਦੇ ਏਜੰਸੀਜ਼ ਦੇ ਨਾਲ ਮਿਲ ਕੇ ਭਾਰਤ ਦੇ ਉੱਤੇ ਇਹ ਦੋਸ਼ ਲਾਇਆ ਸੀਗਾ ਵੀ ਉਹਨਾਂ ਦੇ ਕੋਲ ਕ੍ਰੈਡੀਬਲ ਐਵੀਡੈਂਸ ਹੈਗਾ ਆ ਵੀ ਭਾਈ ਨਿੱਜਰ ਨੂੰ ਕਤਲ ਕਰਨ ਦੇ ਵਿੱਚ ਭਾਰਤ ਦੀ ਸਰਕਾਰ ਦਾ ਹੱਥ ਆ। ਇਸੇ ਤਰੀਕੇ ਦੇ ਨਾਲ ਦਸੰਬਰ ਮਹੀਨੇ 'ਚ US ਦੇ ਕੋਰਟ ਦੇ ਵਿੱਚ ਜਿਹੜੀ ਇੰਡਾਈਟਮੈਂਟ ਫਾਈਲ ਕੀਤੀ ਗਈ ਸੀ, ਜਦ ਉਹ ਅਨਸੀਲ ਹੋਈ ਤਾਂ ਉਹਦੇ ਵਿੱਚ ਪਤਾ ਲੱਗਾ ਵੀ ਸਿੱਖ ਫਾਰ ਜਸਟਿਸ ਦੇ ਜਿਹੜੇ ਲਾਇਰ ਆ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂ ਨੂੰ ਜਿਹੜੀ ਆ ਸੁਪਾਰੀ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਨਿਖਿਲ ਗੁਪਤਾ ਚੈੱਕ ਰਿਪਬਲਿਕ ਦੇ ਵਿੱਚ ਇਸ ਟਾਈਮ ਉਹ ਉੱਥੇ ਬੈਠਾ ਆ ਤੇ ਉਹਦੀ ਹਵਾਲਗਿਰੀ ਅਮਰੀਕਾ ਨੂੰ ਜਿਹੜੀ ਹੋਣੀ, ਜਿਹੜੀ ਚੈੱਕ ਰਿਪਬਲਿਕ ਦੇ ਜਿਹੜੇ ਨਾਲ ਉੱਥੇ ਦਾ ਸੁਪਰੀਮ ਕੋਰਟ ਆ ਉਹਨਾਂ ਨੇ ਹਰੀ ਝੰਡੀ ਜਿਹੜੀ ਦੇਤੀ। ਹੁਣ ਉੱਥੋਂ ਦੇ ਮਿਨਿਸਟਰ ਦੀ ਹਾਂ ਹੋਣੀ ਜਿਹੜੀ ਉਸ ਦੇ ਵਿੱਚ ਬਾਕੀ ਆ। ਸੈਕਰਾਮੈਂਟੋ ਵੀ ਦੇ ਨਾਲ ਗੱਲ ਕਰਦੇ ਹੋਏ ਗੁਰਪਤਵੰਤ ਪੰਨੂ ਹੁਣਾਂ ਨੇ ਕਿਹਾ ਵੀ ਚਾਹੇ ਉਹਦੀ ਜਾਨ ਨੂੰ ਕਿੰਨੇ ਵੀ ਖਤਰੇ ਹੋਣ, ਪਰ ਸੈਨ ਫਰਾਂਸਿਸਕੋ 'ਚ ਆਉਣ ਤੋਂ ਉਸਨੂੰ ਕੋਈ ਵੀ ਜਿਹੜਾ ਉਹ ਨਹੀਂ ਰੋਕ ਸਕਦਾ। ਉਹ ਰੈਫਰੈਂਡਮ ਦੀ ਇਹਨਾਂ ਵੋਟਾਂ ਦੇ ਵਿੱਚ ਜਿਹੜੇ ਉਹ ਜ਼ਰੂਰ ਜਿਹੜਾ ਹਿੱਸਾ ਲੈਣਗੇ। ਜੀ ਪੰਜਾਬ ਕਮਿਸ਼ਨ ਦੇ ਜਿਹੜੇ ਚੇਅਰ ਵਾਟਰਸ ਆ ਉਹਨਾਂ ਨੇ ਕਿਹਾ ਵੀ ਜਿਹੜੀ ਇੰਡੀਆ ਦੀ ਆਪੋਜੀਸ਼ਨ ਨੂੰ ਦੇਖ ਕੇ ਉਹ ਬੜੇ ਹੈਰਾਨ ਨੇ। ਕਹਿੰਦੇ ਵੀ ਇੱਕ ਇੰਪੋਰਟੈਂਟ ਪਾਰਟ ਹੁੰਦਾ ਆ ਵੀ ਡਾਇਰੈਕਟ ਡੈਮੋਕ੍ਰੇਸੀ ਦੇ ਵਿੱਚ ਹਿੱਸਾ ਲੈਣਾ, ਤੇ ਕਹਿੰਦੇ ਵੀ ਉਹ ਹਰ ਇੱਕ ਕੋਸ਼ਿਸ਼ ਕਰ ਰਹੇ ਆ ਅਸੈਸੀਨੇਸ਼ਨ ਤੋਂ ਲੈ ਕੇ ਲੋਕਾਂ ਨੂੰ ਗ੍ਰਿਫਤਾਰ ਕਰਨ ਦੀ, ਇੰਡੀਆ ਦੇ ਵਿੱਚ ਟੈਰਰਿਸਟ ਗਰਦਾਨਣ ਦੀ। ਜਸਟ ਜੇ ਉਹ ਕੋਈ ਉੱਥੇ ਟੀ-ਸ਼ਰਟ ਵੀ ਪਾ ਕੇ ਉੱਥੇ ਘੁੰਮ ਰਿਹਾ ਆ ਸਿੱਖ ਰੈਫਰੈਂਡਮ ਦੀ, ਵੀ ਕਹਿੰਦੇ ਵੀ ਏਡੀ ਵੱਡੀ ਡੈਮੋਕ੍ਰੇਸੀ ਦੀਆਂ ਤਰੇਲੀਆਂ ਨਿਕਲੀਆਂ ਪਈਆਂ। ਇਹ ਦੇਖ ਕੇ ਬੜੀ ਜਿਹੜੀ ਇਸ ਟਾਈਮ ਹੈਰਾਨੀ ਜਿਹੜੀ ਉਹ ਹੋ ਰਹੀ ਆ। ਕਹਿੰਦੇ ਵੀ ਜੇ ਮੈਂ ਐਡਵਾਈਜ਼ ਕਰਨਾ ਹੋਵੇ ਭਾਰਤੀ ਸਰਕਾਰ ਨੂੰ, ਮੈਂ ਜਾਂ ਹੋਰ ਵੀ ਜਿਹੜੀਆਂ ਸਰਕਾਰਾਂ ਨੂੰ ਦੁਨੀਆ ਭਰ ਦੇ ਵਿੱਚ, ਕਹਿੰਦੇ ਵੀ ਤੁਹਾਨੂੰ ਤਾਂ ਇਹੀ ਚਾਹੀਦਾ ਵੀ ਫਿਰ ਜੇ ਤੁਹਾਡੇ ਲਈ ਇਹ ਇਸ਼ੂ ਨਹੀਂ ਆ ਤਾਂ ਫਿਰ ਤੁਸੀਂ ਇਸ ਨੂੰ ਇਗਨੋਰ ਜਿਹੜਾ ਉਹ ਕਰੋ, ਪਰ ਤੁਸੀਂ ਆਪ ਇਦਾਂ ਕਰਕੇ ਇਹ ਸਾਰੀਆਂ ਚੀਜ਼ਾਂ ਨੂੰ ਇੰਪੋਰਟੈਂਸ ਜਾਂ ਕ੍ਰੈਡੀਬਿਲਿਟੀ ਜਿਹੜੀ ਹੈ ਇਸ ਪੂਰੀ ਮੂਵਮੈਂਟ ਨੂੰ ਆਪ ਹੀ ਜਿਹੜੀ ਉਹ ਦੇ ਰਹੇ ਹੈਗੇ ਆ। ਸੋ ਤਿਆਰ ਨੇ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ। ਇਸ ਟਾਈਮ ਅਮਰੀਕਾ ਦੇ ਜਿਹੜੇ ਸਿੱਖ ਆ ਉਹ ਆਪਣੀ ਜਿਹੜੀ ਵੋਟ ਆ ਪਹਿਲੇ ਪੜਾਅ ਦੀ ਕਿਹਾ ਜਾ ਰਿਹਾ, ਕਿਉਂਕਿ ਕੱਲ ਵੀ ਜਦੋਂ ਗੱਲ ਹੋਈ ਸੀ ਉਹ ਕਹਿ ਰਹੇ ਸੀਗੇ ਵੀ ਇਹ ਪਹਿਲਾ ਪੜਾਅ ਹੋਊਗਾ ਵੋਟਾਂ ਦਾ ਅਮਰੀਕਾ ਦੇ ਵਿੱਚ। ਇਸ ਦੀ ਸ਼ੁਰੂਆਤ ਸੈਨ ਫਰਾਂਸਿਸਕੋ ਦੇ ਵਿੱਚ ਕੀਤੀ ਜਾ ਰਹੀ ਹੈ 28 ਤਰੀਕ ਨੂੰ ਸਵੇਰੇ 9 ਤੋਂ ਸ਼ਾਮੀ 5 ਵਜੇ ਤੱਕ ਜਿਹੜਾ ਆ ਉਹ ਵੋਟਾਂ ਉੱਥੇ ਪੈਣਗੀਆਂ ਸਿਵਿਕ ਸੈਂਟਰ ਪਲਾਜ਼ਾ ਦੇ ਵਿੱਚ। ਬੱਸਾਂ ਬਹੁਤ ਸਾਰੇ ਗੁਰੂ ਘਰਾਂ ਤੋਂ ਜਿਹੜੀਆਂ ਉਹ ਚੱਲ ਰਹੀਆਂ ਆ। ਸੋ ਦੇਖੋ ਅੱਗੇ ਇਸ ਦੇ ਵਿੱਚ ਹੁਣ ਕੀ ਬਣਦਾ ਆ, ਪਰ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਕਾਫੀ ਉਤਸ਼ਾਹਿਤ ਨੇ ਤੇ ਹੁਮਾ ਕੇ ਕਹਿੰਦੇ ਵੀ ਅਸੀਂ ਉੱਥੇ ਜੀ ਪਹੁੰਚਾਂਗੇ। ਸੋ ਪਹਿਲਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਡਿਸਕਸ ਕਰ ਰਿਹਾ ਸੀ ਵਾਟਰਸ ਬਾਰੇ ਤੇ ਮੈਨੂੰ ਯਾਦ ਨਹੀਂ ਆ ਰਿਹਾ ਸੀ, ਡੇਨ ਵਾਟਰਸ ਇਹ ਸਾਬਕਾ ਅਫੀਸ਼ੀਅਲ ਰਹੇ ਆ ਪ੍ਰੈਜ਼ੀਡੈਂਟ ਜਾਰਜ HW ਬੁਸ਼ ਦੇ ਐਡਮਿਨਿਸਟ੍ਰੇਸ਼ਨ ਦੇ ਦੌਰਾਨ, ਤੇ ਵੈਟਰਨ ਰਿਪਬਲਿਕਨ ਸਟ੍ਰੈਟੇਜਿਸਟ ਹੈਗੇ ਆ।
ਉਹਨਾਂ ਨੇ ਇਸ ਟਾਈਮ ਦੇ ਉੱਤੇ ਉਹ ਪੰਜਾਬ ਰੈਫਰੈਂਡਮ ਕਮਿਸ਼ਨ ਜੋ ਇਹ ਵੋਟਾਂ ਕਰਵਾ ਰਿਹਾ, ਉਸ ਪੈਨਲ ਦੇ ਉਹ ਚੇਅਰ ਹੈਗੇ ਆ, ਉਹਨੂੰ ਚੇਅਰ ਕਰਦੇ ਹੈਗੇ ਆ। ਸੋ ਉਹ ਕਹਿੰਦੇ ਆ ਵੀ ਸਾਡਾ ਜਿਹੜਾ ਮੇਨ ਮਕਸਦ ਆ ਵੀ ਮੇਰਾ ਨਹੀਂ, ਵੀ ਮੇਰਾ ਜਿਹੜਾ ਹੈਗਾ ਵਿਊ ਪੁਆਇੰਟ ਉਹ ਡਿਫਰੈਂਟ ਆ। ਹੋ ਸਕਦਾ ਮੈਂ ਹੱਕ 'ਚ ਹੋਵਾਂ ਜਾਂ ਅਗੇਂਸਟ ਹੋਵਾਂ, ਮੇਰਾ ਕੋਈ ਲੈਣਾ ਦੇਣਾ ਨਹੀਂ, ਪਰ ਮੇਰਾ ਜਿਹੜਾ ਮੇਨ ਮਕਸਦ ਆ ਟੂ ਮੇਕਿੰਗ ਸ਼ੋਰ ਦਾ ਵੋਟਿੰਗ ਇਜ਼ ਫ੍ਰੀ, ਫੇਅਰ ਤੇ ਟੈਬੂਲੇਟਡ ਐਕੂਰੇਟਲੀ। ਵੀ ਫ੍ਰੀ ਹੋਊਗੀ ਜਿਹੜੀ VOTING ਆ, ਬਿਲਕੁਲ ਕਿਸੇ ਡਰ ਤੋਂ, ਬਿਲਕੁਲ ਸਾਫ਼ ਤੇ ਕਲੀਅਰ, ਤੇ ਉਸ ਨੂੰ ਜਿਹੜਾ ਗਿਣਿਆ ਵੀ ਬਿਲਕੁਲ ਕਲੀਅਰਲੀ ਜਾਊਗਾ, ਤਾਂ ਕਿ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਾ ਹੋਵੇ। ਉਹ ਕਹਿੰਦੇ ਵੀ ਮੇਰਾ ਮੇਨ ਮਕਸਦ ਇਹ ਹੈਗਾ ਆ। ਜਦ ਕਿ ਆਪਾਂ ਦੇਖਦੇ ਹਾਂ ਵੀ ਜਿਹੜਾ ਉੱਥੇ ਦਾ ਗੋਦੀ ਮੀਡੀਆ ਜਾਂ ਹੋਰ ਉਹ ਕਿੱਦਾਂ ਜਿਹੜਾ ਆ ਬਕਵਾਸ ਕਰਦਾ ਰਹਿੰਦਾ ਆ ਬਾਹਰ ਵਸਦੇ ਸਿੱਖਾਂ ਵਾਸਤੇ, ਈਵਨ ਭਾਰਤ ਵਿੱਚ ਵਸਦੇ ਜਿਹੜੇ ਸਿੱਖ ਆ ਉਹਨਾਂ ਦੇ ਵਾਸਤੇ ਵੀ। ਸੋ ਫ੍ਰਿਜ਼ਨੋ ਵੀ ਨੇ ਆਰਟੀਕਲ ਦਾ ਹੈਡਿੰਗ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਹਜ਼ਾਰਾਂ ਦੀ ਗਿਣਤੀ 'ਚ ਫ੍ਰਿਜ਼ਨੋ ਦੇ ਸਿੱਖ ਸੈਨ ਫਰਾਂਸਿਸਕੋ ਪਹੁੰਚ ਰਹੇ ਆ ਆਜ਼ਾਦੀ ਦੀ ਵੋਟ ਦੇ ਲਈ। ਤੇ ਇਸੇ ਤਰ੍ਹਾਂ ਜੋ ਸੈਕਰਾਮੈਂਟੋ ਵੀ ਆ, ਉਹਨਾਂ ਦਾ ਜਿਹੜਾ ਹੈਡਿੰਗ ਆ 6 ਆਫ ਕੈਲੀਫੋਰਨੀਆ ਟੂ ਵੋਟ ਔਨ ਸਪਲਿਟਿੰਗ ਫਰੋਮ ਇੰਡੀਆ, ਕ੍ਰੀਏਟਿੰਗ ਇੰਡੀਪੈਂਡੈਂਟ ਨੇਸ਼ਨ। ਤੇ ਕਹਿੰਦੇ ਵੀ ਕੈਲੀਫੋਰਨੀਆ ਦੇ ਜਿਹੜੇ ਸਿੱਖ ਆ ਉਹ ਇੰਡੀਆ ਤੋਂ ਕਿੱਦਾਂ ਆਜ਼ਾਦ ਹੋਣਾ ਆ, ਅਲੱਗ ਹੋਣਾ ਆ, ਤਾਂ ਕਿ ਆਪਣਾ ਮੁਲਕ ਬਣਾਇਆ ਜਾ ਸਕੇ, ਉਹ ਉਹਨਾਂ ਨੇ ਹੈਡਿੰਗ ਲਿਖਿਆ ਹੈ। ਜੀ ਬਿਲਕੁਲ। ਇੱਕ ਹੁਣ ਆਪਾਂ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਦੇ ਵਿੱਚ ਅਮਰੀਕਾ ਤੇ ਦੁਨੀਆ ਭਰ ਦੀਆਂ ਹੋਰ ਖਬਰਾਂ ਦੇ ਉੱਤੇ ਨਜ਼ਰ, ਤੇ ਜੁੜੇ ਰਹਿਣਾ ਏਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।